ਨੂਰ ਮੁਹੰਮਦ ਤਰਕਈ ਦੀ ਮੌਤ ਅਫਗਾਨਿਸਤਾਨ ਦੀ ਤਾਰੀਖ ਦਾ ਇੱਕ ਇੰਤਹਾਈ ਦਰਦਨਾਕ ਤੇ ਮੁਤਨਾਜ਼ਿਆ ਵਾਕਿਆ ਹੈ ਜਿਹੜਾ ਸਤੰਬਰ 1979 ਵਿੱਚ ਪੇਸ਼ ਆਇਆ। ਉਸ ਵਕਤ ਸਦਰ ਨੂਰ ਮੁਹੰਮਦ ਤਰਕਈ ਤੇ ਉਹਨਾਂ ਦਾ ਜਿਹੜਾ ਸ਼ਾਗਿਰਦ ਸੀ ਵਜ਼ੀਰ ਆਜ਼ਮ ਹਫੀਜ਼ੁੱਲਾ ਅਮੀਨ, ਉਹਨਾਂ ਦੇ ਦਰਮਿਆਨ ਇਕਤਦਾਰ ਦੀ ਜੰਗ ਬਹੁਤ ਜ਼ਿਆਦਾ ਖਤਰਨਾਕ ਹੱਦ ਤੱਕ ਵੱਧ ਗਈ ਸੀ। ਇਹਦਾ ਪਸੇ ਮੰਜ਼ਰ ਇਹ ਹੈ ਕਿ 1978 ਵਿੱਚ ਸੌਰ ਇਨਕਲਾਬ ਆਇਆ। ਖਲਕ ਧੜੇ ਦੇ ਦੋ ਬੜੇ ਲੀਡਰ ਤਰਕਈ ਤੇ ਅਮੀਨ ਅਫਗਾਨਿਸਤਾਨ ਵਿੱਚ ਕਮਿਊਨਿਸਟ ਹਕੂਮਤ ਕਾਇਮ ਕੀਤੀ। ਸ਼ੁਰੂ ਵਿੱਚ ਦੋਵੇਂ ਇਤਿਹਾਦੀ ਸੀ, ਲੇਕਿਨ ਵਕਤ ਦੇ ਨਾਲ ਨਾਲ ਤਰਕਈ ਸਦਰ ਬਣ ਗਿਆ ਤੇ ਅਮੀਨ ਵਜ਼ੀਰ ਆਜ਼ਮ ਤੇ ਉਸ ਤੋਂ ਬਾਅਦ ਵਜ਼ੀਰ ਖਾਰਜਾ ਬਣ ਗਿਆ। ਅਮੀਨ ਤੇਜ਼ੀ ਨਾਲ ਤਾਕਤਵਰ ਹੋ ਰਿਹਾ ਸੀ, ਜਿਹਦੀ ਵਜ੍ਹਾ ਨਾਲ ਤਰਕਈ ਖਤਰਾ ਮਹਿਸੂਸ ਕਰਦਾ ਸੀ। 1979 ਵਿੱਚ ਤਰਕਈ ਨੇ ਮਾਸਕੋ ਦਾ ਦੌਰਾ ਕੀਤਾ। ਰਿਪੋਰਟ ਦੇ ਮੁਤਾਬਕ ਸੋਵੀਅਤ ਕਿਆਦਤ ਨੇ ਤਰਕਈ ਨੂੰ ਮਸ਼ਵਰਾ ਦਿੱਤਾ ਕਿ ਹਫੀਜ਼ੁੱਲਾ ਅਮੀਨ ਬਹੁਤ ਜ਼ਿਆਦਾ ਤਾਕਤਵਰ ਹੋ ਗਿਆ ਤੇ ਉਹਨੂੰ ਕਮਜ਼ੋਰ ਕਰੋ। ਇਹ ਮਸ਼ਵਰਾ ਬਾਅਦ ਵਿੱਚ ਦੋਵਾਂ ਦੇ ਤਲਕਾਤ ਨੂੰ ਮਜ਼ੀਦ ਖਰਾਬੀ ਵਿੱਚ ਲੈ ਗਿਆ। ਤਰਕਈ ਨੇ ਹਫੀਜ਼ੁੱਲਾ ਅਮੀਨ ਨੂੰ ਹਟਾਉਣ ਦਾ ਫੈਸਲਾ ਕਰ ਲਿਆ। ਕਾਬਲ ਵਾਪਸੀ ਤੇ ਉਹਨੇ ਖੁਫੀਆ ਤੌਰ ਤੇ ਅਮੀਨ ਨੂੰ ਜ਼ਹਿਰ ਦੇਣ ਦਾ ਇਰਾਦਾ ਕੀਤਾ ਜਾਂ ਉਹਦੇ ਤੋਂ ਹਟਾਉਣ ਦਾ ਮਨਸੂਬਾ ਬਣਾਇਆ। ਇਹ ਮਨਸੂਬਾ ਹਫੀਜ਼ੁੱਲਾ ਅਮੀਨ ਨੂੰ ਪਤਾ ਚੱਲ ਗਿਆ। ਅਮੀਨ ਨੇ ਜਵਾਬੀ ਵਾਰ ਕੀਤਾ। 14 ਸਤੰਬਰ 1979 ਵਿੱਚ ਸਦਾਰਤੀ ਮਹੱਲ ਪਰ ਕਬਜ਼ਾ ਕਰ ਲਿਆ। ਤਰਕਈ ਦੇ ਵਫਾਦਾਰ ਫੌਜੀਆਂ ਨੂੰ ਹਟਾ ਦਿੱਤਾ ਤੇ ਖੁਦ ਇਕਤਦਾਰ ਸੰਭਾਲ ਲਿਆ। ਉਸ ਤੋਂ ਬਾਅਦ ਤਰਕਈ ਨੂੰ ਨਜ਼ਰਬੰਦ ਕਰ ਦਿੱਤਾ। ਅਮੀਨ ਨੇ ਹੁਕਮ ਦਿੱਤਾ ਕਿ ਤਰਕਈ ਨੂੰ ਆਸਤਾ ਖਤਮ ਕੀਤਾ ਜਾਵੇ, ਉਹਨੂੰ ਭੁੱਖਿਆਂ ਰੱਖਿਆ ਜਾਵੇ, ਡਾਕਟਰ ਤੱਕ ਰਸਾਈ ਨਾ ਦਿੱਤੀ ਜਾਵੇ। ਸਾਹ ਦੀ ਬਿਮਾਰੀ ਦਾ ਉਹ ਮਰੀਜ਼ ਸੀ, ਉਸ ਨੂੰ ਇਲਾਜ ਤੋਂ ਮਹਿਰੂਮ ਕਰ ਦਿੱਤਾ ਜਾਵੇ। ਆਖਰਕਾਰ ਤਕੀਆ ਉਹਦੇ ਮੂੰਹ ਤੇ ਰੱਖ ਕੇ ਤੇ ਉਹਦਾ ਸਾਹ ਬੰਦ ਕਰ ਦਿੱਤਾ ਗਿਆ। ਇਹ ਕਤਲ 16 ਜਾਂ 17 ਅਕਤੂਬਰ 1979 ਦੀ ਰਾਤ ਨੂੰ ਕੀਤਾ ਗਿਆ। ਸੋਵੀਅਤ ਸਿਆਸਤਦਾਨ ਜ਼ੈਗਿਨੋਵ ਤੇ KGB ਦੀਆਂ ਰਿਪੋਰਟਾਂ ਇਹ ਜ਼ਾਹਿਰ ਕਰਦੀਆਂ ਕਿ ਤਰਕਈ ਦਾ ਕਤਲ ਉਹਦਾ ਗਲਾ ਦਬਾ ਕੇ ਕੀਤਾ ਗਿਆ ਸੀ। ਅਮੀਨ ਨੇ ਸਰਕਾਰੀ ਐਲਾਨ ਕੀਤਾ ਕਿ ਸਦਰ ਨੂਰ ਮੁਹੰਮਦ ਤਰਕਈ ਤਵੀਲ ਬਿਮਾਰੀ ਦੀ ਵਜ੍ਹਾ ਨਾਲ ਵਫਾਤ ਪਾ ਗਏ, ਲੇਕਿਨ ਅਫਗਾਨਿਸਤਾਨ ਵਿੱਚ ਹਰ ਸ਼ਖਸ ਜਾਣਦਾ ਸੀ ਕਿ ਅਸਲ 'ਚ ਹੋਇਆ ਕੀ ਹੈ। ਤਰਕਈ ਦੇ ਕਤਲ ਤੋਂ ਬਾਅਦ ਅਫਗਾਨਿਸਤਾਨ ਵਿੱਚ ਸਿਆਸੀ ਬੁਹਰਾਨ ਵੱਧ ਗਿਆ। ਸੋਵੀਅਤ ਯੂਨੀਅਨ ਨੇ ਫੈਸਲਾ ਕੀਤਾ ਕਿ ਅਮੀਨ ਖਤਰਨਾਕ ਹੋਣਾ ਜਾ ਰਿਹਾ ਹੈ ਔਰ ਇਹ ਨਾਕਾਬਲੇ ਇਤਮਾਦ ਹੈ। 2 ਮਹੀਨਿਆਂ ਤੋਂ ਬਾਅਦ ਦਸੰਬਰ 1979 ਵਿੱਚ ਸੋਵੀਅਤ ਯੂਨੀਅਨ ਦੀਆਂ ਫੌਜਾਂ ਅਫਗਾਨਿਸਤਾਨ ਵਿੱਚ ਦਾਖਲ ਹੋ ਗਈਆਂ ਤਾਂ ਫਿਰ ਹਫੀਜ਼ੁੱਲਾ ਅਮੀਨ ਦਾ ਕੀ ਅਸਰ ਹੋਇਆ, ਇਹ ਅਗਲੀ ਵੀਡੀਓ ਦੇਖਣਾ। YouTube ਤੇ ਮਿਰਜ਼ਾ ਅਲੀ ਪੰਜਾਬੀ ਸਰਚ ਕਰੋ। ਸ਼ੁਕਰੀਆ।